ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 17 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਡੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਪਈ ਕੈਲੀਫੋਰਨੀਆ ਦੇ ਵਿੱਚ ਟੌਪ ਦੇ ਜਿਹੜੇ 50 ਸ਼ਹਿਰ ਆ ਜਿਹੜੇ ਦੇਖਣੇ ਹੋਣ, ਉਹਨਾਂ ਦੇ ਵਿੱਚ ਸੈਕਰਾਮੈਂਟੋ ਵੀ ਆਉਂਦਾ ਹੈਗਾ। ਬਹੁਤ ਸਾਰੇ ਲੋਕ ਜੋ ਸੈਕਰਾਮੈਂਟੋ ਦਾ ਨਾਮ ਕਦੇ ਨਹੀਂ ਲੈਂਦੇ ਸੀ, ਹਾਲਾਂਕਿ ਸਾਨੂੰ ਪਤਾ ਵੀ ਸਾਰੇ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਹੈਗੀ ਆ। ਉੱਥੇ ਟਾਵਰ ਬ੍ਰਿਜ ਵੀ ਹੈਗਾ, ਸੈਕਰਾਮੈਂਟੋ ਰਿਵਰ ਆ, ਤੇ ਕਹਿੰਦੇ ਵੀ ਟਾਈਨੀ ਕੋਸਟਲ ਟਾਊਨ, ਬੀਚਸ ਵੀ ਛੋਟੇ ਛੋਟੇ ਹੈਗੇ ਆ। ਸੋ ਇਹ ਪਹਿਲੇ 50 ਜਿਹੜੇ ਸ਼ਹਿਰ ਆ ਟਰੈਵਲ ਕਰਨ ਵਾਲੇ, ਉਹਨਾਂ ਦੇ ਵਿੱਚ ਇਹਦਾ ਨਾਂ ਆਇਆ ਹੈਗਾ ਆ। ਇਸ ਤੋਂ ਬਿਨਾਂ ਜੇ ਕੈਪੀਟਲ ਦੇ ਹਿਸਾਬ ਨਾਲ ਦੇਖਿਆ ਜਾਵੇ, ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ ਆ। ਇੱਥੇ ਦੀ ਐਥਲੈਟਿਕ ਬੇਸਬਾਲ ਟੀਮ ਵੀ ਹੈਗੀ ਆ। ਤੇ ਇਸ ਤੋਂ ਬਿਨਾਂ ਓਰੇਗਨ ਦੀ ਜਿਹੜਾ ਪੋਰਟਲੈਂਡ ਆ, ਡੈਟਰਾਇਟ, ਇਹ ਵੀ ਜਿਹੜੇ ਬਿਗ ਸਿਟੀ ਥ੍ਰਿਲਸ ਹੈਗੇ ਆ। ਕਿੰਗਸ ਦੀ ਗੇਮ ਇੱਥੇ ਹੁੰਦੀ ਆ। ਬਹੁਤ ਸਾਰੇ ਮਾਈਗ੍ਰੈਂਟ ਕਮਿਊਨਿਟੀਜ਼ ਜੋ ਆ ਸੈਕਰਾਮੈਂਟੋ ਦੇ ਵਿੱਚ ਰਹਿੰਦੀਆਂ ਹੈਗੀਆਂ। ਸੈਨ ਫਰਾਂਸਿਸਕੋ, ਲੇਕ ਤਾਹੋ, ਯੋਸੇਮਿਟੀ, ਇਹ ਬਾਹਲਾ ਦੂਰ ਨਹੀਂ ਹੈਗਾ। ਲੇਕ ਤਾਹੋ ਤਾਂ ਸੈਨ ਫਰਾਂਸਿਸਕੋ ਤਾਂ ਮੇਬੀ 1 ਆਵਰ ਡਰਾਈਵ ਆ ਸੈਕਰਾਮੈਂਟੋ ਤੋਂ। ਹੁਣ ਜਿਹੜਾ ਉੱਥੇ ਦਾ ਇੰਟਰਨੈਸ਼ਨਲ ਏਅਰਪੋਰਟ ਆ, ਉਹ ਬਹੁਤ ਤੇਜ਼ੀ ਦੇ ਨਾਲ ਐਕਸਪੈਂਡ ਹੋ ਰਿਹਾ। 1.3 ਬਿਲੀਅਨ ਡਾਲਰ ਇਹਦੇ ਤੇ ਸਪੈਂਡ ਕੀਤਾ ਜਾ ਰਿਹਾ। ਨਾਨ ਸਟਾਪ ਫਲਾਈਟਸ ਮੈਕਸੀਕੋ ਸਿਟੀ ਨੂੰ, ਨੈਸ਼ਵਿਲ, ਟੈਨਸੀ, ਵੈਨਕੂਵਰ, ਇਹ ਇੱਥੋਂ ਚੱਲ ਰਹੀਆਂ ਹੈਗੀਆਂ। ਰੈਸਟੋਰੈਂਟਸ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਹੈਗੇ ਆ। ਸੋ ਸੈਕਰਾਮੈਂਟੋ ਟੌਪ ਦੇ 50 ਸ਼ਹਿਰਾਂ ਦੇ ਵਿੱਚ ਆਇਆ ਆ। ਜੇ ਕਿਸੇ ਨੇ ਟਰੈਵਲ ਕਰਨ ਜਾਣਾ, ਉੱਥੇ ਵੱਖ-ਵੱਖ ਚੀਜ਼ਾਂ ਦੇਖਣ ਜਾਣਾ ਹੈ ਜੀ। ਗਵਰਨਰ ਗੈਵਿਨ ਨਿਊਸਮ ਨੇ ਅੱਜ 30,000 ਜਿਹੜੀਆਂ ਸਟੇਟ ਜੌਬਸ ਆ, ਉਹਨਾਂ ਦੇ ਲਈ ਡਿਗਰੀ ਦੀ ਰਿਕੁਆਇਰਮੈਂਟ ਆ, ਉਸ ਨੂੰ ਹਟਾ ਦਿੱਤਾ ਹੈਗਾ ਆ। ਉਹਨਾਂ ਨੇ ਕਰੀਅਰ ਐਜੂਕੇਸ਼ਨ ਦੇ ਬਾਬਤ ਜਿਹੜਾ ਇੱਕ ਮਾਸਟਰ ਪਲਾਨ ਜਾਰੀ ਕੀਤਾ ਸ਼ਾਸਟਾ ਕਾਲਜ ਰੈਡਿੰਗ ਦੇ ਵਿੱਚ ਜਾ ਕੇ। ਇਸ ਦੇ ਨਾਲ ਜਿਹੜੀਆਂ 30,000 ਸਟੇਟ ਦੀਆਂ ਸਰਕਾਰੀ ਜੌਬਸ ਆ, ਉਹਨਾਂ ਦੇ ਲਈ ਜਿਹੜੀ ਐਜੂਕੇਸ਼ਨਲ ਰਿਕੁਆਇਰਮੈਂਟ ਕਾਲਜ ਡਿਗਰੀ ਆ, ਉਸ ਨੂੰ ਹਟਾਇਆ ਗਿਆ ਹੈਗਾ ਆ, ਉਸ ਨੂੰ ਘਟਾ ਦਿੱਤਾ ਗਿਆ ਹੈ। ਯਾਨੀ ਕਿ ਹੁਣ ਤੁਹਾਨੂੰ ਉਹਨਾਂ ਜੌਬਸ ਦੇ ਲਈ ਡਿਗਰੀ ਦੀ ਜ਼ਰੂਰਤ ਨਹੀਂ ਹੋਵੇਗੀ। ਅਗਲੇ ਸਾਲ ਤੋਂ ਕਹਿੰਦੇ ਵੀ ਇਹ ਜਿਹੜੀਆਂ 32,000 ਸਟੇਟ ਦੀਆਂ ਜੌਬਸ ਆ, ਇਸ ਨਵੀਆਂ ਰਿਕੁਆਇਰਮੈਂਟਸ ਦੇ ਨਾਲ ਓਪਨ ਹੋਣਗੀਆਂ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇਹ ਜਿਹੜੀ ਨੈਗੋਸੀਏਸ਼ਨ ਆ, ਪ੍ਰਪੋਜ਼ਲ ਜੋ ਇਹਨਾਂ ਨੂੰ ਮਿਲਿਆ ਸੀਗਾ ਸਟੇਟ ਦੀਆਂ ਲੇਬਰ ਯੂਨੀਅਨਸ, ਉਹਨਾਂ ਦੇ ਨਾਲ ਮਿਲ ਕੇ ਉਸ ਤੋਂ ਬਾਅਦ ਦੇ ਵਿੱਚ ਬਣਾਇਆ ਹੈਗਾ ਆ। ਡਿਗਰੀ ਰਿਕੁਆਇਰਮੈਂਟਸ ਨੂੰ ਹਟਾਉਣ ਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਉਹਨਾਂ ਲੋਕਾਂ ਦੇ ਲਈ ਇੱਕ ਹਾਈ ਪੇਇੰਗ ਕਰੀਅਰ ਪਾਥ ਜਿਹੜੀ ਉਹ ਬਣ ਜਾਣਗੇ। ਸੋ ਇਸ ਨੂੰ ਆਪਣੇ ਜਿਹੜੇ ਦੂਜੇ ਕਾਰਜਕਾਲ ਦੇ ਵਿੱਚ ਜਿਹੜੇ ਨਿਊਸਮ ਆ, ਮਾਸਟਰ ਪਲਾਨ ਫਾਰ ਕਰੀਅਰ ਐਜੂਕੇਸ਼ਨ, ਉਸ ਦੇ ਤੌਰ ਦੇ ਉੱਤੇ ਇਸ ਨੂੰ ਪ੍ਰਚਾਰ ਕੀਤਾ ਜਾ ਰਿਹਾ ਆ। ਇਹ ਸਟੇਟ ਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਹਿੰਦੇ ਵੀ ਦੇਖਿਆ ਗਿਆ ਵੀ ਪ੍ਰਾਈਵੇਟ ਕੰਪਨੀਜ਼ ਵੀ ਲਗਾਤਾਰ ਜਿਹੜੀਆਂ 4 ਸਾਲ ਦੀ ਡਿਗਰੀ ਦੀ ਰਿਕੁਆਇਰਮੈਂਟ ਰੱਖੀ ਆ ਕੁਝ ਜੌਬਸ ਦੇ ਲਈ, ਉਹਨਾਂ ਨੂੰ ਹਟਾ ਰਹੇ ਨੇ। ਕਹਿੰਦੇ ਵੀ ਇਸ ਦੇ ਨਾਲ ਜਿਹੜਾ ਟੈਲੈਂਟ ਪੂਲ ਆ, ਉਹ ਵੱਡਾ
ਹੁੰਦਾ ਆ। ਉਧਰ ਯੂਟਾ ਦੇ ਜਿਹੜੇ ਗਵਰਨਰ ਸਪੈਂਸਰ ਕਾਕਸ ਆ, ਉਹਨਾਂ ਨੇ ਵੀ ਇਹ ਐਲਾਨ ਕੀਤਾ ਆ ਵੀ ਉਹ ਵੀ ਆਪਣੇ ਸੂਬੇ ਦੀਆਂ ਜਿਹੜੀਆਂ ਉਹ ਜੌਬਸ ਜਿਸ ਦੇ ਲਈ ਡਿਗਰੀ ਦੀ ਰਿਕੁਆਇਰਮੈਂਟ ਹੋਊਗੀ, ਕੁਝ ਜੌਬਸ ਦੇ ਵਿੱਚੋਂ ਉਹ ਰਿਕੁਆਇਰਮੈਂਟ ਨੂੰ ਹਟਾਉਣ ਜਾ ਰਹੇ ਹੈਗੇ ਆ। ਸੋ ਮਿਡ ਨਵੰਬਰ ਦੇ ਵਿੱਚ 20 ਕੁੱਲ ਕਹਿੰਦੇ ਘੱਟੋ ਘੱਟ ਅਜਿਹੇ ਸੂਬੇ ਬਣੇ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਰੀਇਵੈਲੂਏਟ ਕੀਤੀਆਂ ਆ ਡਿਗਰੀ ਰਿਕੁਆਇਰਮੈਂਟਸ ਪਬਲਿਕ ਪੋਜੀਸ਼ਨਸ ਦੇ ਲਈ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰ ਤੋਂ ਬਾਅਦ ਦੇ ਵਿੱਚ। ਤੇ ਇਹਨਾਂ ਸੂਬਿਆਂ ਦੀ ਕੜੀ ਦੇ ਵਿੱਚ ਹੁਣ ਕੈਲੀਫੋਰਨੀਆ ਵੀ ਆ ਕੇ ਜੁੜ ਚੁੱਕਾ ਆ। ਨਿਊਸਮ ਹੋਣਾ ਨੇ ਬਿਆਨ ਦਿੱਤਾ, ਕਹਿੰਦੇ ਵੀ ਹਰ ਇੱਕ ਕੈਲੀਫੋਰਨੀਆ ਨੂੰ ਇਹ ਓਪਰਚੁਨਿਟੀ, ਇਹ ਮੌਕਾ ਮਿਲਣਾ ਚਾਹੀਦਾ ਆ ਜਿਸ ਨਾਲ ਉਹ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਲਈ ਰੀਅਲ ਲਾਈਫ ਸਕਿੱਲਸ ਜਿਹੜੇ ਉਹ ਬਿਲਡ ਕਰ ਸਕਣ, ਜਿਸ ਦੇ ਲਈ ਤੁਹਾਨੂੰ ਕਾਲਜ ਡਿਗਰੀ ਦੀ ਰਿਕੁਆਇਰਮੈਂਟ ਨਾ ਹੋਵੇ। ਕੈਲੀਫੋਰਨੀਆ ਦੇ ਵਿੱਚ 55.4% ਅਜਿਹੇ ਵਸਨੀਕ ਨੇ ਜਿਨ੍ਹਾਂ ਜਿਹੜੇ ਕਿ ਹਾਈ ਸਕੂਲ ਤੋਂ ਬਾਅਦ ਉਹਨਾਂ ਨੇ ਕਿਸੇ ਤਰੀਕੇ ਦੀ ਹੋਰ ਐਜੂਕੇਸ਼ਨ ਨਹੀਂ ਲਈ। ਸਿਰਫ 45.4% ਲੋਕਾਂ ਦੇ ਕੋਲ ਹੀ ਜਿਹੜੀ ਕਾਲਜ ਡਿਗਰੀ ਹੈਗੀ ਆ। ਨੈਸ਼ਨਲ ਐਵਰੇਜ 46.5 ਆ, ਉਸ ਤੋਂ ਥੋੜਾ ਜਿਹਾ ਥੱਲੇ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਹੈ। ਸੋ ਲੋਕਾਂ ਦੇ ਵਿੱਚ ਸਰਕਾਰੀ ਜੌਬਸ ਦੇ ਲਈ ਉਤਸ਼ਾਹ ਵਧਾਉਣ ਦੇ ਲਈ, ਜਾਂ ਫਿਰ ਹੁਣ ਇਹ ਵੀ ਗੱਲ ਦੂਜੀ ਨਾਲ ਹੋ ਗਈ ਹਰਜੋਤ ਸਿੰਘ ਜੀ, ਵੀ ਐਜੂਕੇਸ਼ਨ ਹੋਈ ਇੰਨੀ ਮਹਿੰਗੀ ਗਈ ਆ, ਕਈਆਂ ਦੇ ਲਈ ਡਿਗਰੀ ਜਿਹੜੀ ਉਹ ਵਾਰਾ ਹੀ ਨਹੀਂ ਖਾ ਰਹੀ। ਤੇ ਪਰ ਜਿਹੜੀ ਜੌਬ ਰਿਕੁਆਇਰਮੈਂਟ ਦੇ ਲਈ ਡਿਗਰੀ ਨੂੰ ਹਟਾਉਣ ਦੇ ਨਾਲ ਇਹ ਡੈਫੀਨੇਟਲੀ ਆ ਵੀ ਉੱਥੇ ਕੰਪੀਟੀਸ਼ਨ ਤੁਹਾਨੂੰ ਜੌਬ ਲੱਭਣ ਦੇ ਵਿੱਚ ਹੁਣ ਹੋਰ ਜ਼ਿਆਦਾ ਜਿਹੜਾ ਉਹ ਵਧੇਗਾ। ਸੋ ਹਾਇਰ ਐਜੂਕੇਸ਼ਨ ਡਿਗਰੀ ਦੀ ਜ਼ਰੂਰਤ ਇਹ 32,000 ਜੌਬਸ ਦੇ ਲਈ ਹੁਣ ਨਹੀਂ ਹੋਵੇਗੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਇਹ ਖਬਰ ਜਾਰਜੀਆ ਤੋਂ ਆ ਰਹੀ ਆ। ਜਾਰਜੀਆ ਜਿਹੜਾ ਮੁਲਕ ਆ, ਜਾਰਜੀਆ ਸਟੇਟ ਨਹੀਂ ਹੈਗਾ, ਉੱਥੇ 11 ਇੰਡੀਅਨਸ ਦੀ ਮੌਤ ਹੋ ਗਈ ਸੀ ਗੈਸ ਪੁਆਇਜ਼ਨਿੰਗ ਦੇ ਨਾਲ ਪਿਛਲੇ ਕੁਝ ਦਿਨ ਪਹਿਲਾਂ। ਉਹਨਾਂ ਦੇ ਵਿੱਚੋਂ ਕੁਝ ਦਿਨ ਪਹਿਲਾਂ ਨਹੀਂ, ਐਕਚੁਅਲੀ ਜਸਟਰਡੇ, ਕੱਲ੍ਹ ਹੀ ਹੋਈ ਹੈਗੀ ਆ, BBC ਰਿਪੋਰਟ ਕਰ ਰਹੀ ਹੈ। ਸੋ 11 ਇੰਡੀਅਨ ਚੋਂ ਇੱਕ ਪੰਜਾਬੀ ਕਪਲ ਸੀਗਾ, ਰਵਿੰਦਰ ਸਿੰਘ ਤੇ ਉਹਨਾਂ ਦੀ ਵਾਈਫ ਗੁਰਵਿੰਦਰ ਕੌਰ। ਕਹਿੰਦੇ ਵੀ ਕੁਛ ਮਹੀਨੇ ਪਹਿਲਾਂ ਹੀ ਉਹ ਜਾਰਜੀਆ ਮੂਵ ਹੋਏ ਸੀ 1 ਕਰੋੜ ਤੇ 3 ਲੱਖ ਰੁਪਈਆ ਲਾ ਕੇ। ਤੇ ਇਹ ਉੱਥੇ ਇੱਕ ਇੰਡੀਅਨ ਰੈਸਟੋਰੈਂਟ ਸੀ, ਗੁਡੋਰੀ ਕਰਕੇ ਜੋ ਸ਼ਹਿਰ ਹੈਗਾ ਆ, ਤੇ ਉਹਦੇ ਉੱਤੇ ਜਿਹੜੇ ਰੈਸਟੋਰੈਂਟ ਦੇ ਅਪਾਰਟਮੈਂਟ ਸੀ ਉੱਥੇ 12 ਜਣੇ ਸੁੱਤੇ ਹੋਏ ਸੀ। ਤੇ ਜਦੋਂ ਕਾਰਬਨ ਮੋਨੋਆਕਸਾਈਡ ਦੀ ਪੁਆਇਜ਼ਨਿੰਗ ਹੋ ਗਈ ਤੇ ਸੁੱਤੇ ਹੀ ਰਹਿ ਗਏ। ਇੰਡੀਅਨ ਗਵਰਨਮੈਂਟ ਕਹਿੰਦੇ ਵੀ ਅਸੀਂ ਪਰਿਵਾਰਾਂ ਦੇ ਨਾਲ ਇਨ ਟੱਚ ਹੈਗੇ ਆ ਤਾਂ ਕਿ ਉਹਨਾਂ ਦੀਆਂ ਬੋਡੀਜ਼ ਜਿਹੜੀਆਂ ਆ ਵਾਪਸ ਲਿਆਂਦੀਆਂ ਜਾ ਸਕਣ। ਜੋ ਜਾਰਜੀਆ ਮਿਨਿਸਟਰੀ ਹੈਗੀ ਆ, ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਉੱਥੇ ਵਾਇਲੈਂਸ ਜਾਂ ਇੰਜਰੀ ਨਹੀਂ ਹੋਈ। ਅਨਐਕਸਪੈਕਟਡ ਜਿਹੜਾ ਇਨਸੀਡੈਂਟ ਵਾਪਰੀ ਆ, ਇੱਕ ਪਾਵਰ ਜਨਰੇਟਰ ਸੀਗਾ ਜੋ ਬੈਡਰੂਮਸ ਦੇ ਲਾਗੇ ਸੀਗਾ, ਉਹ ਟਰਨ ਔਨ ਸੀਗਾ ਕਿਉਂਕਿ ਇਲੈਕਟ੍ਰਿਸਿਟੀ ਗਈ ਹੋਈ ਸੀ। ਉਹਦੇ ਨਾਲ ਜਿਹੜੀ ਆ ਕਾਰਬਨ ਮੋਨੋਆਕਸਾਈਡ ਇਕੱਠੀ ਹੋਈ ਤੇ ਉਹ ਸੁੱਤੇ ਹੀ ਰਹਿ ਗਏ। ਕਾਰਬਨ ਮੋਨੋਆਕਸਾਈਡ ਸਾਰਿਆਂ ਨੂੰ ਪਤਾ ਵੀ ਆਰਡਰਲੈਸ ਗੈਸ ਹੈਗੀ ਆ, ਸਾਇਲੈਂਟ ਕਿਲਰ ਕਰਕੇ ਇਹਨੂੰ ਜਾਣਿਆ ਜਾਂਦਾ ਹੈਗਾ ਆ। ਤੇ ਇਸੇ ਕਰਕੇ ਹਰ ਇੱਕ ਘਰ ਦੇ ਵਿੱਚ ਇਹ ਕਿਹਾ ਜਾਂਦਾ ਵੀ ਇੱਕ ਕਾਰਬਨ ਮੋਨੋਆਕਸਾਈਡ ਦਾ ਜਿਹੜਾ ਤੁਹਾਡਾ ਅਲਾਰਮ ਆ ਉਹ ਲੱਗਾ ਹੋਣਾ ਚਾਹੀਦਾ ਹੈਗਾ। ਤੇ BBC ਵਾਲੇ ਕਹਿੰਦੇ ਵੀ ਪੰਜਾਬੀ ਪਰਿਵਾਰਾਂ ਦੇ ਜੋ ਉਹਨਾਂ ਦੇ ਪੇਰੈਂਟਸ ਸੀ ਉਹਨਾਂ ਨੂੰ ਮਿਲੇ, ਉਹਨਾਂ ਨੂੰ ਉਹ ਕਹਿੰਦੇ ਵੀ ਉਹ ਬਹੁਤ ਇਸ ਟਾਈਮ ਬੁਰੀ ਸਿਚੁਏਸ਼ਨ ਦੇ ਵਿੱਚ ਹੈਗੇ ਆ ਵੀ ਇੰਨੇ ਕਰੋੜ ਰੁਪਈਆ ਲਾ ਕੇ ਉੱਥੇ ਪਹੁੰਚੇ ਤੇ ਮੁੜ ਕੇ ਉੱਥੇ ਉਹਨਾਂ ਦੀਆਂ ਹੁਣ ਜਿਹੜੀਆਂ ਬੋਡੀਜ਼ ਆ ਉਹ ਵਾਪਸ ਆਉਣਗੀਆਂ। ਗੋਡੋਰੀ ਕਰਕੇ ਜਿਹੜਾ ਇਹ ਟਾਊਨ ਆ, ਇਹ ਕਾਕਸਸ ਮਾਊਂਟੇਨਸ ਦੇ ਵਿੱਚ ਹੈਗਾ ਆ, ਜੋ 7200 ਫੁੱਟ ਸੀ ਲੈਵਲ ਦੀ ਉਚਾਈ ਤੋਂ ਉੱਤੇ ਹੈਗਾ। ਤੇ ਨਾਰਥ ਆਫ ਜਾਰਜੀਆ ਦੀ ਜਿਹੜੀ ਕੈਪੀਟਲ ਤਬਲੀਸੀ ਆ, ਉੱਥੇ ਇਹ ਟਾਊਨ ਆ ਜਿੱਥੇ 11 ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋਈ ਤੇ 2 ਪੰਜਾਬੀ ਸੀ, ਹਸਬੈਂਡ ਐਂਡ ਵਾਈਫ ਸੀ। ਜੀ ਬਿਲਕੁਲ, ਇਹ ਰੈਸਟੋਰੈਂਟ ਸੀਗਾ, ਕਹਿੰਦੇ ਵੀ ਸਾਰੇ ਦੇ ਸਾਰੇ ਉਹ ਇੰਪਲਾਈ ਸੀਗੇ ਉਸ ਰੈਸਟੋਰੈਂਟ ਦੇ, ਕੰਮ ਕਰਨ ਵਾਲੇ ਸੀ। 12ਵਾਂ ਜਿਹੜਾ ਮਰਿਆ ਆ ਉਹ ਜਾਰਜੀਆ ਦਾ ਵਸਨੀਕ ਸੀ, ਉੱਥੇ ਦਾ ਜਿਹੜਾ ਉਹ ਨਿਵਾਸੀ ਸੀ ਜਿਸ ਦੀ ਇਹ ਮੌਤ ਹੋਈ ਆ। ਇਹ ਅਕਸਰ ਹੀ ਹੁੰਦਾ, ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਵੀ ਜਿਹੜੀ ਕਾਰਬਨ ਮੋਨੋਆਕਸਾਈਡ ਜਿਹੜਾ ਉਸ ਦਾ ਮਸਲਾ ਇਹੀ ਆ ਵੀ ਉਹ ਜਦੋਂ ਅੰਦਰ ਤੁਸੀਂ ਚਲਾ ਲੈਂਦੇ ਆ ਤਾਂ ਫਿਰ ਉਹ ਗੈਸ ਦੇ ਨਾਲ ਮੌਤਾਂ ਹੋ ਜਾਂਦੀਆਂ। US ਦੇ ਵਿੱਚ ਕਹਿੰਦੇ ਵੀ 70 ਲੋਕ ਇੱਦਾਂ ਹਰ ਸਾਲ ਐਨੂਅਲੀ ਜਿਹੜੀ ਆ ਇਹ ਜ਼ਹਿਰੀਲੀ ਗੈਸ ਦੇ ਕਰਕੇ ਮੌਤ ਜਿਹੜੀ ਉਹਨਾਂ ਦੀ ਹੋ ਜਾਂਦੀ ਆ। ਅਗਲੀ ਗੱਲ ਕਰੀਏ, ਜਾਰਜੀਆ ਦੇ ਦੁਆਰਾ ਜਿਹੜੇ ਹੈਲਥ ਇੰਸ਼ੋਰਰ ਨੇ ਉਹਨਾਂ ਨੂੰ ਫਾਈਨ ਕੀਤਾ ਗਿਆ ਆ।
ਉਹਨਾਂ ਤੇ ਇਹ ਦੋਸ਼ ਸੀਗੇ, ਕੰਪਲੇਂਟ ਸੀਗੀਆਂ ਉਹਨਾਂ ਦੇ ਉਲਟ ਵੀ ਉਹ ਬਹੁਤ ਸਾਰੇ ਜਿਹੜੇ ਕਲੇਮਸ ਆ ਉਹਨਾਂ ਨੂੰ ਡਿਨਾਈ ਤੇ ਡਿਲੇ ਜਿਹੜੇ ਉਹ ਕੀਤੇ ਜਾ ਰਹੇ ਆ, ਉਹਨਾਂ ਦੀ ਇਹਨਾਂ ਨੇ ਮਿਸ ਹੈਂਡਲਿੰਗ ਕੀਤੀ ਆ। ਐਂਥਮ ਬਲੂ ਕ੍ਰਾਸ ਨੂੰ $3.5 ਮਿਲੀਅਨ ਦਾ ਜੁਰਮਾਨਾ ਪਾਇਆ ਗਿਆ ਹੈਗਾ ਆ। ਕਹਿੰਦੇ ਵੀ ਇਹ ਜਿਹੜੇ ਜੁਰਮਾਨੇ ਇਸੇ ਕਰਕੇ ਹੋਏ ਆ, 10,000 ਤੋਂ ਵੱਧ ਜਿਹੜੀਆਂ ਕੰਪਲੇਂਟਸ ਆਈਆਂ ਸੀ ਇਹਨਾਂ ਦੇ ਮੈਂਬਰਸ ਦੇ ਵੱਲੋਂ ਵੀ 2 ਸਾਲਾਂ ਦੇ ਵਿੱਚ ਵੀ ਟਾਈਮਲੀ ਪੀਰੀਅਡ ਦੇ ਨਾਲ ਸਮੇਂ ਸਿਰ ਇਹਨਾਂ ਦਾ ਕਿਸੇ ਤਣ ਪੱਤਣ ਉਹ ਨਹੀਂ ਲੱਗ ਰਹੇ ਸੀ ਤੇ ਡਿਪਾਰਟਮੈਂਟ ਆਫ ਮੈਨੇਜਡ ਹੈਲਥ ਕੇਅਰ ਨੇ ਹੁਣ ਇਹਨਾਂ ਨੂੰ $3.5 ਮਿਲੀਅਨ ਦਾ ਜੁਰਮਾਨਾ ਪਾਇਆ ਆ। ਇਹਨਾਂ ਦੀ ਇਨਵੈਸਟੀਗੇਸ਼ਨ ਐਂਥਮ ਬਲੂ ਕ੍ਰਾਸ ਦੀ, ਜਿਸ ਨੂੰ ਬਲੂ ਕ੍ਰਾਸ ਆਫ ਕੈਲੀਫੋਰਨੀਆ ਵੀ ਆਖਿਆ ਜਾਂਦਾ ਆ, ਕਹਿੰਦੇ ਵੀ ਉਦੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ ਜਦ ਰਿਪੋਰਟ ਕੀਤਾ ਗਿਆ ਸੀਗਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਿਆਦਾ ਨੰਬਰਸ ਦੇ ਵਿੱਚ ਜਿਹੜੀਆਂ ਅਕਨੋਲਜਮੈਂਟ ਤੇ ਰੈਜ਼ੋਲੂਸ਼ਨ ਲੈਟਰਸ ਜਿਹੜੀਆਂ ਉਹ ਘੱਲੀਆਂ ਗਈਆਂ ਆ। ਸੋ ਕਹਿੰਦੇ ਵੀ ਜਿਹੜੇ ਪੇਸ਼ੈਂਟ ਫਾਈਲ ਕਰਦੇ ਸੀਗੇ ਕੰਪਲੇਂਟ ਜਾਂ ਅਪੀਲ ਜਾਂ ਗ੍ਰੀਵੈਂਸ, ਉਹਨਾਂ ਨੂੰ ਜਦੋਂ ਡਿਨਾਈ ਕੀਤੀ ਜਾਂਦੀ ਸੀ ਹੈਲਥ ਕੇਅਰ ਸਰਵਿਸ ਤੋਂ ਬਾਅਦ ਚ, ਉਸ ਤੋਂ ਬਾਅਦ ਦੇ ਵਿੱਚ ਚਿੱਠੀ ਘੱਲ ਦਿੱਤੀ ਜਾਂਦੀ ਸੀ। ਕੈਲੀਫੋਰਨੀਆ ਦਾ ਕਾਨੂੰਨ ਇਹ ਕਹਿੰਦਾ ਆ ਵੀ ਕੰਪਨੀਜ਼ ਨੂੰ ਅਕਨੋਲਜ ਕਰਨਾ ਪਊਗਾ 5 ਦਿਨਾਂ ਦੇ ਵਿੱਚ ਜਦੋਂ ਕੋਈ ਵੀ ਕੰਪਲੇਂਟ ਉਹਨਾਂ ਦੇ ਉਲਟ ਕਿਸੇ ਖਾਸ ਕਲੇਮ ਨੂੰ ਲੈ ਕੇ ਜਿਹੜੀ ਉਹ ਕਰਦਾ ਆ। ਪਰ ਐਂਥਮ ਨੇ ਕਹਿੰਦੇ ਵੀ ਆਪਣੇ 11,670 ਮੈਂਬਰਸ ਜਿਨ੍ਹਾਂ ਨੇ ਇਹ ਜਿਹੜੀਆਂ ਕੰਪਲੇਂਟਸ ਲਿਖੀਆਂ ਸੀ 5 ਦਿਨਾਂ ਦੇ ਵਿੱਚ ਉਹਨਾਂ ਨੂੰ ਚਿੱਠੀ ਨਹੀਂ ਘੱਲੀ ਹੈਗੀ। 1600 ਤੇ ਅਜਿਹੇ ਹੀ ਜਿਨ੍ਹਾਂ ਨੂੰ ਇਹਨਾਂ ਨੇ 51ਵੇਂ ਦਿਨ ਤੋਂ ਬਾਅਦ ਚ ਜਾ ਕੇ ਜਿਹੜੀ ਚਿੱਠੀ ਇਸ ਦੇ ਬਾਬਤ ਘੱਲੀ ਸੀਗੀ। ਤੇ ਐਂਥਮ ਨੇ ਕਹਿੰਦੇ ਵੀ ਇਹ ਲੋਕਾਂ ਦੇ ਜਿਹੜੇ ਇਸ਼ੂ ਸੀਗੇ, ਸਵਾਲ ਸੀਗੇ, ਉਹਨਾਂ ਦਾ ਰੈਜ਼ੋਲੂਸ਼ਨ ਨਹੀਂ ਕੀਤਾ ਹੈਗਾ। ਸੋ ਉਹਦੇ ਕਰਕੇ ਹੁਣ ਇਹਨਾਂ ਨੂੰ ਜੁਰਮਾਨਾ $3.5 ਮਿਲੀਅਨ ਦਾ ਪਾਇਆ ਗਿਆ ਹੈਗਾ। ਜੀ ਅਗਲੀ ਖਬਰ ਵੱਲ ਚਲੀਏ। ਕਈ ਵਾਰ ਕੀ ਹੁੰਦਾ ਵੀ ਜਿਹੜੀਆਂ ਸਰਕਾਰਾਂ ਆ ਉਹ ਯੂਨੀਅਨਸ ਨੂੰ ਦੇਖ ਕੇ ਜਾਂ ਆਮ ਲੋਕਾਂ ਦੀ ਗੱਲ ਸੁਣ ਕੇ ਜਿਹੜੀਆਂ ਆ ਉਹ ਤਨਖਾਹਾਂ ਵਧਾ ਦਿੰਦੀਆਂ ਹੈਗੀਆਂ। ਇਹ ਕੁਝ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਮਿਨੀਮਮ ਪੇ ਜਿਹੜੀ ਆ ਉਹ ਇਨਕਰੀਜ਼ ਕਰ ਦਿੱਤੀ ਗਈ ਸੀ, ਤੇ ਖਾਸ ਕਰਕੇ ਜਿਹੜੀ ਰੈਸਟੋਰੈਂਟਸ ਦੀ ਆ। ਤੇ ਹੁਣ ਇਹ ਆਇਆ ਵੀ ਪੂਰੇ ਸਾਲ ਦੇ ਵਿੱਚ ਕੈਲੀਫੋਰਨੀਆ ਨੇ ਜੌਬਸ ਲੂਜ਼ ਕਰ ਲਈਆਂ ਉਸ ਫੀਲਡ ਦੇ ਵਿੱਚ। ਇਹ USA ਟੂਡੇ ਯਾਹੂ ਨਿਊਜ਼ ਦੇ ਉੱਤੇ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਰੇਜ਼ਡ ਪੇ ਐਂਡ ਥਾਊਜ਼ੈਂਡਸ ਆਫ ਪੀਪਲ ਲੌਸਟ ਜੌਬਸ। ਸੋ ਇਹ ਕਈ ਏਰੀਆ ਦੇ ਵਿੱਚ ਨਹੀਂ ਜੌਬਸ ਲੂਜ਼ ਹੁੰਦੀਆਂ, ਜਿਹੜੇ ਵੱਡੇ ਟਾਊਨ ਹੈਗੇ ਆ। ਕਈ ਛੋਟੇ ਟਾਊਨ ਹੁੰਦੇ ਆ, ਉਹਨਾਂ ਦੇ ਵਿੱਚ ਕੋਈ ਸਾਬੇ ਆ, ਕੋਈ ਰੈਸਟੋਰੈਂਟ ਆ, ਕੋਈ ਪੀਜ਼ਾ ਆ। ਸੋ ਉੱਥੇ ਉਹਨਾਂ ਦੇ ਘੰਟੇ ਘੱਟ ਗਏ ਜਾਂ ਉਹ ਜੌਬ ਲੂਜ਼ ਕਰ ਗਏ। $20 ਮਿਨੀਮਮ ਵੇਜ ਦਾ ਜਿਹੜਾ ਲਾ ਆ ਉਹ ਸਾਈਨ ਕੀਤਾ ਸੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ। ਕਹਿੰਦੇ ਭਈ 10 ਮਹੀਨਿਆਂ ਦੇ ਵਿੱਚ 6,000 ਤੋਂ ਵੱਧ ਜੌਬਸ ਜਿਹੜੀਆਂ ਲੂਜ਼ ਹੋਈਆਂ ਹੈਗੀਆਂ। ਕੈਲੀਫੋਰਨੀਆ ਫੂਡ ਇੰਡਸਟਰੀ ਦੇ ਵਿੱਚ 3.1% ਇਨਕਰੀਜ਼ ਹੋਇਆ ਹੈਗਾ ਇੰਪਲਾਇਮੈਂਟ ਦੇ ਵਿੱਚ। ਉੱਥੇ ਜੌਬਸ ਐਡ ਵੀ ਹੋਈਆਂ, ਪਰ ਕਈ ਜੌਬਸ ਜਿਹੜੀਆਂ ਆ ਓਵਰਆਲ ਲੂਜ਼ ਵੀ ਹੋਈਆਂ ਹੈਗੀਆਂ। ਜੇ ਓਵਰਆਲ ਦੇਖਿਆ ਜਾਵੇ ਹੁਣ ਕੈਲੀਫੋਰਨੀਆ 'ਚ ਮਿਨੀਮਮ ਵੇਜ ਸਾਰੀਆਂ ਜੌਬਸ ਦੇ ਵਿੱਚ $16.5 ਹੋ ਜਾਣੀ ਆ ਜਨਵਰੀ 1 ਤੋਂ। ਜਿਹੜੀ ਫੈਡਰਲ ਆ ਉਹ ਮਿਨੀਮਮ ਵੇਜ ਜਿਹੜੀ ਆ ਉਹ $7.25 ਆ। ਦੇਖੋ ਹਜੇ ਵੀ ਉਹ ਫੈਡਰਲ ਜਿਹੜੀ ਆ $7.25 ਆ। ਪਤਾ ਨਹੀਂ ਹੁਣ ਇਹ ਕਿਹੜੀਆਂ ਸਟੇਟਾਂ ਦੇ ਵਿੱਚ ਇੰਨੇ ਤੇ ਬੰਦੇ ਦਾ ਗੁਜ਼ਾਰਾ ਕਰਕੇ ਤਾਂ ਦਿਖਾਵੇ, ਕੋਈ ਹੋ ਹੀ ਨਹੀਂ ਸਕਦਾ। ਸੋ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ $16.5 ਜਨਵਰੀ 1, 2025 ਤੋਂ ਸ਼ੁਰੂ ਹੋਣ ਜਾ ਰਹੀ ਹੈਗੀ ਆ। ਇਹ SB3 ਮਿਨੀਮਮ ਵੇਜ ਇਨਕਰੀਜ਼ ਜਿਹੜਾ ਬਿੱਲ ਹੈਗਾ ਆ। ਕਈ ਲਾਜ਼ ਜਿਹੜੇ ਆ ਵਰਕਰਸ ਦੇ ਸੰਬੰਧ ਦੇ ਵਿੱਚ ਜਿਹੜੇ ਆ ਪਾਸ ਹੋਏ ਹੈਗੇ ਆ। ਕ੍ਰਾਈਮ ਵਿਕਟਮ ਲੀਵ ਇਹ ਚੇਂਜਸ ਹੋਈਆਂ ਆ। ਇਹਦੇ ਵਿੱਚ ਇਹ ਆ ਵੀ ਜੇ ਕੋਈ ਯੂਰੀ ਜਾਂਦਾ, ਕੋਰਟ ਜਾਂਦਾ, ਵਿਕਟਮ ਹੋ ਗਿਆ ਕਿਸੇ ਤਰ੍ਹਾਂ, ਤੇ ਉਹਨੂੰ ਜਿਹੜੀ ਆ ਛੁੱਟੀ ਦੇਣੀ ਪਊਗੀ। ਕੈਪਟਿਵ ਆਡੀਅੰਸ ਮੀਟਿੰਗ ਬੈਨ ਇਹਦੇ ਵਿੱਚ ਇਹ SB 399 ਆ। ਇਹਦੇ ਵਿੱਚ ਕੈਲੀਫੋਰਨੀਆ ਵਰਕਰਸ ਫਰੀडम ਫਰੋਮ EMPLOYER ਇੰਟੀਮੀਡੇਸ਼ਨ ਐਕਟ ਹੈਗਾ ਆ। ਇਹ ਨਵੇਂ ਲਾ ਦੇ ਮੁਤਾਬਕ ਇਹ ਕਹਿੰਦੇ ਵੀ ਮੈਂਡੇਟਰੀ ਨਹੀਂ ਤੁਹਾਡੀ ਕੈਪਟਿਵ ਆਡੀਅੰਸ ਮੀਟਿੰਗ। ਇਹਦਾ ਮਤਲਬ ਇਹ ਹੁੰਦਾ ਵੀ ਜਿਹਦੇ ਚ ਜੇ ਤੁਹਾਡਾ ਕੋਈ ਪਰਸਨਲ ਓਪੀਨੀਅਨ ਆ ਪੋਲੀਟੀਕਲ ਮੈਟਰ ਦੇ ਉੱਤੇ, ਰਿਲੀਜੀਅਸ ਮੈਟਰ ਦੇ ਉੱਤੇ, ਉਹ ਨਹੀਂ ਇਨਕਲੂਡ ਕੀਤਾ ਜਾ ਸਕਦਾ। ਡਰਾਈਵਰ ਲਾਇਸੈਂਸ ਰਿਕੁਆਇਰਮੈਂਟ SB 1100 ਨਵੇਂ ਲਾ ਦੇ ਮੁਤਾਬਕ ਜੇ ਕੋਈ ਜੌਬ ਅਪਲਾਈ ਕਰਦਾ ਆ ਉਹਨੂੰ ਡਰਾਈਵਿੰਗ ਲਾਇਸੈਂਸ ਰਿਕੁਆਇਰਡ ਨਹੀਂ ਹੋਊਗਾ। ਜੌਬ ਐਡਵਰਟਾਈਜ਼ਮੈਂਟਸ ਦੇ ਵਿੱਚ, ਪੋਸਟਿੰਗ ਦੇ ਵਿੱਚ, ਐਪਲੀਕੇਸ਼ਨ ਦੇ ਵਿੱਚ।
ਐਕਸੈਪਟ ਜਿੱਥੇ ਡਰਾਈਵਿੰਗ ਰਿਕੁਆਇਰਡ ਹੈਗੀ ਆ। ਸੋ ਬਹੁਤ ਸਾਰੀਆਂ ਜੌਬਸ, ਮੰਨ ਲਓ ਕੋਈ ਆਫਿਸ ਕੰਮ ਕਰਦਾ, ਉਹਦਾ ਤੁਸੀਂ ਡਰਾਈਵਿੰਗ ਲਾਇਸੈਂਸ ਨਹੀਂ ਮੰਗ ਸਕਦੇ ਹੈਗੇ, ਪਰ ਜੇ ਕਿਸੇ ਨੇ ਕੋਈ ਡਿਲੀਵਰੀ ਦੀ ਜਾਂ ਕਿਸੇ ਤਰ੍ਹਾਂ ਦੀ ਡਰਾਈਵਿੰਗ ਦੀ ਜੌਬ ਕਰਨੀ, ਉਹਨੂੰ ਤਾਂ ਨੈਚੁਰਲੀ ਦੇਣਾ ਪੈਣਾ ਹੈਗਾ। ਜੀ ਜੀ ਅਗਲੀ ਜਿਹੜੀ ਹਰਜਤ ਦੀ ਗੱਲ ਕਰੀਏ, ਐਮਾਜ਼ੋਨ ਦੇ ਵਰਕਰਸ ਨੇ ਕੈਲੀਫੋਰਨੀਆ ਦੇ ਵਿੱਚ ਵੋਟ ਕੀਤੀ ਆ ਵੀ ਉਹ ਹੌਲੀਡੇਜ਼ ਦੇ ਵਿੱਚ ਸਟ੍ਰਾਈਕ ਕਰਨਗੇ। ਟੀਮਸਟਰਸ ਯੂਨੀਅਨ ਜਿਹੜੀ ਕਿ ਐਮਾਜ਼ੋਨ ਦੇ ਵਰਕਰਸ ਪਾਮਡੇਲ, ਸੈਨ ਬਰਨਾਰਡੀਨੋ, ਵਿਕਟਰਵਿਲ, ਸਿਟੀ ਆਫ ਇੰਡਸਟਰੀ ਦੇ ਵਿੱਚ ਰਿਪਰੈਜ਼ੈਂਟ ਕਰਦੀ ਆ, ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਕਹਿੰਦੇ ਵੀ ਟੀਮਸਟਰਸ ਜਨਰਲ ਦੇ ਜਿਹੜੇ ਜਨਰਲ ਪ੍ਰੈਜ਼ੀਡੈਂਟ ਆ ਸ਼ਾਇਨ ਓਬਰਾਇਨ, ਉਹਨਾਂ ਨੇ ਕਿਹਾ ਵੀ ਜਿਹੜੇ ਕਾਰਪੋਰੇਟ ਐਲੀਟਿਸਟ ਨੇ ਜੋ ਰਨ ਕਰਦੇ ਨੇ ਐਮਾਜ਼ੋਨ ਨੂੰ, ਉਹਨਾਂ ਨੇ ਸਾਡੇ ਲਈ ਕੋਈ ਹੋਰ ਰਾਹ ਨਹੀਂ ਛੱਡਿਆ ਹੈਗਾ। ਕਹਿੰਦੇ ਵੀ ਗ੍ਰੀਡੀ ਐਗਜ਼ੈਕਟਿਵਸ, ਉਹ ਹਜ਼ਾਰਾਂ ਹੀ ਜਿਹੜੇ ਹਾਰਡ ਵਰਕਿੰਗ ਅਮਰੀਕਨਸ ਆ, ਉਹਨਾਂ ਨੂੰ ਉਸ ਥਾਂ ਦੇ ਉੱਤੇ ਲੈ ਆਏ ਆ ਜਿਸ ਦੇ ਵਿੱਚ ਉਹਨਾਂ ਨੂੰ ਇਹ ਪਰਵਾਹ ਨਹੀਂ ਆ ਵੀ ਇਹਨਾਂ ਲੋਕਾਂ ਨੂੰ ਕੋਈ ਸੱਟ ਲੱਗ ਜੇ ਜਾਂ ਅਬਿਊਜ਼ ਉਹਨਾਂ ਦਾ ਹੋ ਰਿਹਾ। ਉਹਨਾਂ ਨੂੰ ਸਿਰਫ ਤੇ ਸਿਰਫ ਡਾਲਰਾਂ ਦੇ ਨਾਲ ਪਿਆਰ ਆ, ਤੇ ਇਲੀਗਲੀ ਇਹ ਕਲੇਮ ਕਰਦੇ ਨੇ ਵੀ ਇੰਪਲੋਇਰ ਜਿਹੜਾ ਰਾਈਟਫੁਲ ਇੰਪਲੋਇਰ ਆਫ ਦਾ ਨੀਅਰਲੀ ਹਾਫ ਆਫ ਦੀਅਰ ਵਰਕਫੋਰਸ। ਕਹਿੰਦੇ ਵੀ ਸਿਸਟਮ ਪੂਰੀ ਤਰ੍ਹਾਂ ਇਹਨਾਂ ਨੇ ਰਿਗ ਜਿਹੜਾ ਉਹ ਕੀਤਾ ਹੈਗਾ। 15 ਦਸੰਬਰ ਤੋਂ ਯੂਨੀਅਨ ਨੇ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਸਮਾਂ ਦਿੱਤਾ ਸੀਗਾ, ਤੁਸੀਂ ਬਾਰਗੇਨਿੰਗ ਟੇਬਲ ਦੇ ਉੱਤੇ ਪਹੁੰਚੋ ਤੇ ਸਾਡੇ ਨਾਲ ਗੱਲਬਾਤ ਕਰੋ, ਪਰ ਉਹਨਾਂ ਨੇ ਕੋਈ ਜਿਹੜਾ ਸਮਝੌਤਾ ਆ ਸਾਡੇ ਨਾਲ ਨਹੀਂ ਕੀਤਾ। ਟੀਮਸਟਰ ਦੇ ਜਿਹੜੇ ਹੈਗੇ ਨੇ ਬੋਲਣ ਵਾਲੇ, ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕੁਨ ਬਿਆਨ ਜਿਹੜੇ ਉਹ ਦੇ ਰਹੇ ਨੇ। ਕਹਿੰਦੇ ਵੀ 1 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਸੀ ਵੀ ਟੀਮਸਟਰਸ ਵਾਲੇ ਇਹਨਾਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਸੀਗੇ, ਪਰ ਹਜ਼ਾਰਾਂ ਹੀ ਜਿਹੜੇ ਐਮਾਜ਼ੋਨ ਦੇ ਇੰਪਲੋਈਜ਼ ਤੇ ਡਰਾਈਵਰਸ ਜਿਨ੍ਹਾਂ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਆ, ਉਹਨਾਂ ਦੀ ਗੱਲ ਨਹੀਂ ਸੁਣੀ ਗਈ ਹੈਗੀ। ਸੋ ਇਸ ਕਰਕੇ ਅਸੀਂ ਜਿਹੜੇ ਆ ਹੁਣ ਹੌਲੀਡੇਜ਼ ਦੇ ਦੌਰਾਨ, ਛੁੱਟੀ ਦੇ ਦੌਰਾਨ ਸਟ੍ਰਾਈਕ ਜਿਹੜੀ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹ ਕਹਿੰਦੇ ਵੀ ਇਹ ਅਨਕਲੀਅਰ ਆ ਵੀ ਕਦੋਂ ਤੋਂ ਵਾਕ ਆਫ ਕਰਨਗੇ ਆਪਣੀ ਜੌਬ ਦੇ ਉੱਤੋਂ। ਪਿਛਲੇ ਮਹੀਨੇ UNI ਗਲੋਬਲ ਯੂਨੀਅਨ ਨੇ ਆਪਣੀ 5ਵੀਂ ਐਨੂਅਲ ਬਲੈਕ ਫਰਾਈਡੇ ਤੇ ਸਾਈਬਰ ਮੰਡੇ ਸਟ੍ਰਾਈਕ ਜਿਹੜੀ ਉਹ ਕੀਤੀ ਸੀ, ਜਿਹੜੀ ਇੱਕ ਮੇਕ ਐਮਾਜ਼ੋਨ ਪੇ ਮੂਵਮੈਂਟ ਦੇ ਦੁਆਲੇ ਜਿਹੜੀ ਉਹ ਘੁੰਮ ਰਹੀ ਆ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਜਿਹੜੀ ਸਟੇਟ ਆ, ਉਹ ਕਾਫੀ ਲੋਕਾਂ ਨੂੰ $2000 ਤੱਕ ਬਾਈਕ ਲੈਣ ਦੇ ਲਈ ਜਿਹੜਾ ਵਾਚਰ ਦੇਣ ਜਾ ਰਹੀ ਆ। ਫ੍ਰੀ ਮਨੀ ਹੋਣਾ ਹੈਗਾ। ਕੱਲ ਨੂੰ ਐਪਲੀਕੇਸ਼ਨਾਂ ਸਟਾਰਟ ਹੋਣੀਆਂ ਜਿਹੜੇ ਇਲੈਕਟ੍ਰਿਕ ਬਾਈਕ ਚਲਾਉਣਾ ਚਾਹੁੰਦੇ ਹੈਗੇ ਆ, ਤੇ ਉਹਦੇ ਲਈ ਦਸੰਬਰ 18 ਤੋਂ ਨਵੀਆਂ ਐਪਲੀਕੇਸ਼ਨਾਂ ਸ਼ੁਰੂ ਹੋ ਜਾਣੀਆਂ। ਸਾਡੇ ਆਫਿਸ ਨਾ ਕਾਲ ਕਰਿਓ, ਗੂਗਲ ਸਰਚ ਕਰ ਲਿਓ, ਕਿਉਂਕਿ ਫਿਰ ਮੁੜ ਕੇ ਸਾਨੂੰ ਕਾਲਾਂ ਬਹੁਤ ਆਉਂਦੀਆਂ ਵੀ ਕਿੱਥੋਂ ਬੈਨੀਫਿਟ ਮਿਲਣਾ। $2000 ਤੱਕ ਇਲੈਕਟ੍ਰਿਕ ਬਾਈਕ ਪਰਚੇਜ਼ ਕਰਨ ਦੇ ਲਈ ਜੋ ਉਹ ਗਵਰਨਮੈਂਟ ਆ ਕੈਲੀਫੋਰਨੀਆ ਸਟੇਟ, ਉਹ ਪੈਸੇ ਦੇਊਗੀ। 18 ਸਾਲ ਤੋਂ ਉੱਤੇ ਹੋਣਾ ਚਾਹੀਦਾ। ਇਨਕਮ ਰਿਕੁਆਇਰਮੈਂਟ ਆ ਇਹਦੇ ਵਿੱਚ, ਤੇ ਕੁਛ ਉਹਨਾਂ ਨੂੰ ਆਨਲਾਈਨ ਕਲਾਸਾਂ ਵੀ ਲੈਣੀਆਂ ਪਊਗੀਆਂ। ਜਿਨ੍ਹਾਂ ਦੀ ਹਾਊਸ ਹੋਲਡ ਇਨਕਮ ਬਿਲੋ 225% ਫੈਡਰਲ ਪਾਵਰਟੀ ਲੈਵਲ ਤੋਂ ਹੈਗੀ ਆ, ਜਾਂ 33,885 ਇੰਡੀਵਿਜੂਅਲ ਦੀ ਆ, ਉਹ ਇਸ ਜਿਹੜਾ ਬੈਨੀਫਿਟ ਦੇ ਲਈ ਲੈਵਲ ਜਿਹੜੇ ਐਲੀਜੀਬਲ ਹੋਊਗੇ। ਜਿਨ੍ਹਾਂ ਦੀ ਹੋਰ ਵੀ ਘੱਟ ਆ, ਉਹਨਾਂ ਨੂੰ ਜਿੱਦਾਂ ਹੋਰ ਵੀ ਬੈਨੀਫਿਟ ਹੋ ਸਕਦੇ ਹੈਗੇ ਆ। ਸੋ ਮੋਸਟਲੀ ਪ੍ਰਾਇਓਰਟੀ ਸਟੇਟਸ ਜਿਹੜਾ ਆ ਲੋ ਇਨਕਮ ਜਾਂ ਡਿਸਐਡਵਾਂਟੇਜਡ ਕਮਿਊਨਿਟੀ ਨੂੰ ਦਿੱਤਾ ਜਾਊਗਾ। ਕੈਲੀਫੋਰਨੀਆ ਆਫਿਸ ਆਫ এনवायरमेंटल ਹੈਲਥ ਹੈਜ਼ਰਡ ਅਸੈਸਮੈਂਟ ਤੇ ਕੈਲੀਫੋਰਨੀਆ 에ਅਰ ਰਿਸੋਰਸਿਸ ਬੋਰਡ ਵੱਲੋਂ। ਤੇ ਜਿਹੜੇ ਵਾਊਚਰਸ ਆ, ਇਹਦੇ ਨਾਲ ਹੈਲਮਟ ਵੀ ਖਰੀਦਿਆ ਜਾ ਸਕਦਾ, ਬਾਈਕ ਲੌਕ, ਮਿਰਰ, ਲਾਈਟਸ, ਅਦਰ ਅਸੈਸਰੀਜ਼, ਸਾਰਾ ਕੁਝ 60 ਦਿਨ ਜਿਹੜੇ ਆ ਇਸ ਐਪਲੀਕੇਸ਼ਨ ਨੂੰ ਅਪਰੂਵਲ ਹੋਣ ਦੇ ਲਈ ਲੱਗੂਗੇ, ਤੇ 750 ਵਾਟ ਤੱਕ ਦਾ ਜਿਹੜਾ ਇਹ ਬਾਈਕ ਆ ਤੁਸੀਂ ਖਰੀਦ ਸਕਦੇ ਹੈਗੇ ਆ, ਜੋ ਇਲੈਕਟ੍ਰਿਕ ਬਾਈਕ। ਸੋ ਮੇਨ ਉਹਨਾਂ ਨੇ ਰੀਜ਼ਨ ਇਹ ਦੱਸਿਆ ਹੈਗਾ ਵੀ ਕਾਰਾਂ ਤੇ ਜਾਂ ਜਿਹੜਾ ਗੈਸ ਵਾਲੀਆਂ ਕਾਰਾਂ ਆ ਉਹ ਘੱਟ ਯੂਜ਼ ਹੋਣ। ਸੋ ਇਲੈਕਟ੍ਰਿਕ ਬਾਈਕ ਜਿਹੜੇ ਲੋਕਲ ਰਹਿੰਦੇ ਆ, ਜਿਨ੍ਹਾਂ ਦੇ ਕੰਮ ਲੱਗੇ ਹੈਗੇ ਆ, ਉਹ ਉਹਦੇ ਉੱਤੇ ਜਾ ਸਕਦੇ ਹੈਗੇ ਆ। ਸੋ ਵੈਬਸਾਈਟ ਮੈਂ ਦੱਸ ਦਿੰਦਾ, ਕੈਲੀਫੋਰਨੀਆ ਬਾਈਕ ਇਨਸੈਂਟਿਵ ਪ੍ਰੋਜੈਕਟ ਦਾ ebikeincentives.org। ਸੋ ਇੱਥੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਤੁਹਾਡੇ ਮੇਰੇ ਖਿਆਲ ਨਾਲ ਉਹਨਾਂ ਦੇ ਟੈਕਸ ਰਿਟਰਨ ਵਗੈਰਾ ਦੀ ਕਾਪੀ ਉਹ ਦੇਖੋਗੇ। ਜੀ ਬਿਲਕੁਲ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ, ਜਾਂਦੇ ਜਾਂਦੇ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ ਲਗਾਤਾਰ ਕਹਿੰਦੇ ਵੀ 9ਵੇਂ ਦਿਨ ਥੱਲੇ ਵੱਲ ਨੂੰ ਜਿਹੜਾ ਉਹ ਕਹਿੰਦੇ ਗਿਆ ਹੈਗਾ ਆ। 200 ਤੇ 68 ਪੁਆਇੰਟ ਘਟ ਕੇ 43,400 ਤੇ
50 ਤੇ ਬੰਦ ਹੋਇਆ। S&P 23 ਪੁਆਇੰਟ ਘਟ ਕੇ 6051, ਨੈਸਡੈਕ 65 ਪੁਆਇੰਟ ਘਟ ਕੇ 20109 ਦੇ ਉੱਤੇ। ਸੋਨੇ ਦਾ ਭਾਅ 2600 ਤੇ $66 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ। 10 year yield 4.39% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,50,942 ਤੇ ਇਥੀਰੀਅਮ 3877 $US ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 90 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 90 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।